ਕੱਲ ਦੇ ਮੈਚ ਬਾਰੇ ਦੱਸੋ। ਇਹ ਲੱਗਦਾ ਪਿਆ ਕਿ ਜਿਸ ਅਸੀਂ ਪਿਚ ਦੀ ਗੱਲ ਕਰੀਏ ਬੈਟਿੰਗ ਫ੍ਰੈਂਡਲੀ ਪਿਚ ਨਜ਼ਰ ਆਉਂਦੀ ਪਈ ਸੀਗੀ। ਘੱਟ ਤੋਂ ਘੱਟ 350 ਜਾਂ 320 ਤੱਕ ਨਹੀਂ ਜਾਣਾ ਚਾਹੀਦਾ ਸੀਗਾ ਇਹਨਾਂ ਨੂੰ। ਅਸੀਂ ਜੇ ਲਾਹੌਰ ਵਾਈਟਸ ਦੀ ਗੱਲ ਕਰੀਏ ਫਿਰ ਅੱਛਾ ਟਾਰਗੇਟ ਹੋ ਜਾਂਦਾ, ਲੇਕਿਨ ਜਿਸ ਤਰ੍ਹਾਂ ਫਿਰ ਚੇਸ ਕੀਤਾ ਲਾਹੌਰ ਗ੍ਰੀਨਸ ਨੇ, ਪਾਕਿਸਤਾਨ ਗ੍ਰੀਨਸ ਨੇ, ਇੰਝ ਲੱਗਦਾ ਪਿਆ ਸੀਗਾ ਕਿ ਬਸ ਬੜਾ ਹੀ ਆਸਾਨ ਟਾਰਗੇਟ ਹੈ, ਕੋਈ 300 ਪਲੱਸ ਵੀ ਹੁੰਦਾ ਉਹਨਾਂ ਨੇ ਚੇਸ ਕਰ ਲੈਣਾ ਸੀਗਾ। अब्बास साहब देखो, सब तो पहले तो ग्राउंड स्टाफ की तारीफ करनी चाहिए कि उन्होंने इन्नी गर्म मौसम में इन्नी जबरदस्त विकेट बनाई कि जो बॉलर ਨੂੰ ਵੀ सपोर्ट कर रही थी तो बैटर ਨੂੰ भी पूरी सपोर्ट कर रही थी। देखो बैट्समैन ने बड़ी जबरदस्त बैटिंग की, अगर थोड़ा सा बैट्समैन ने रोक के बैटिंग की है तो उन्हें बड़ी जबरदस्त कमाल बैटिंग की। जैसे शाहदेव खान देखो उन्होंने बड़ी जबरदस्त बैटिंग की, 76 रन बनाए उन्होंने, उसके बाद 56 रन बनाए। हसन नवाज ने उन्होंने बड़ी जबरदस्त इनिंग खेली, काफी अच्छे तो नजरअंदाज हो रहे थे, लेकिन कल उन्होंने अपनी परफॉर्मेंस को साबित किया कि उन्होंने भी जगह बनी है। तो खुशदिल शाह जिन्होंने बारे मुख्तलिफ क्यासराइयां भी की जाती हैं, लेकिन कल खुशदिल शाह ने बड़ी जबरदस्त इनिंग खेली। शादाब खान 2 गेंदों उन्होंने 2 छक्के भी मारे तो 51 रन बनाए। उसके बाद जी बैटिंग की गल पाकिस्तान ग्रीन की बॉलिंग की गल करिए तो नसीम शाह ने बड़ी जबरदस्त बॉलिंग की, उन्होंने 3 विकेट हासिल की, 9 ओवर 40 रन दिते थे। तो उसके बाद जी बैटिंग की वारी आई पाकिस्तान ग्रीन की ਤੇ ਫਖਰ ਜ਼ਮਾਨ ਨੇ नो डाउट काफी अर्से बाद 3 ਤੋਂ 4 ਮਹੀਨੇ ਦਾ ਜਿਹੜਾ ਉਹਨਾਂ ਦਾ ਗੈਪ ਸੀ, ਡੋਮੈਸਟਿਕ ਸੀ, ਇੰਟਰਨੈਸ਼ਨਲ ਤੋਂ ਗੈਪ ਸੀ, ਅਨਫਿਟ ਹੋਣ ਦੇ ਬਾਅਦ ਉਹਨਾਂ ਨੇ ਆਗੇ बैटिंग की है वो बड़ी जबरदस्त कमाल बैटिंग की। उन्होंने चारों अतराफ ਜਿਹੜੇ ਬਾਉਂਡਰੀਆਂ ਲਾਈਆਂ ਨੇ, 18 ਚੌਕੇ ਮਾਰੇ, 2 ਛੱਕੇ ਮਾਰੇ, ਆਪਣੀ ਟੀਮ ਨੂੰ ਜਿਤਾਉਣ ਵਾਸਤੇ ਬੜਾ ਅਹਿਮ ਕਿਰਦਾਰ ਅਦਾ ਕੀਤਾ। 276 ਰਨ ਤੋਂ ਉਹਨਾਂ ਵਾਸਤੇ ਐਵੇਂ ਲੱਗ ਰਿਹਾ ਸੀ ਕਿ ਨਾਰਮਲੀ ਪਾਕਿਸਤਾਨ ਗ੍ਰੀਨ ਜਿਹੜਾ ਈਜ਼ੀਲੀ ਚੇਸ ਕਰ ਲੇਗਾ, ਕੋਈ ਹਰਡਲ ਨਹੀਂ ਆਏਗੀ, ਤੇ ਉਹੀ ਕੰਮ ਹੋਇਆ। ਐਂਡ ਤੇ ਆਗੇ ਸ਼ਾਦਾਬ ਖਾਨ ਨੇ 34 ਰਨ ਦੀ ਜ਼ਬਰਦਸਤ ਇਨਿੰਗ खेली ਤੇ ਉਹਦੀ ਵਜ੍ਹਾ ਤੋਂ ਪਾਕਿਸਤਾਨ ਗ੍ਰੀਨ ਜਿਹੜਾ ਸ਼ਾਦਾਬ ਖਾਨ ਦੀ ਟੀਮ ਨਜ਼ਰ ਵੀ ਆ ਰਹੀ ਸੀ ਕਿ पूरे नेशनल ਜਿਹੜਾ ਚੈਂਪੀਅਨ ਕੱਪ ਹੋ ਰਿਹਾ ਉਹਦੇ ਸ਼ਾਦਾਬ ਖਾਨ ਦੀ ਟੀਮ ਹੀ ਤਗੜੀ ਹੈ, ਕਿਉਂਕਿ ਉਹਨਾਂ ਕੋਲ ਬੈਟਸਮੈਨ ਹੀ ਅੱਛੇ ਨੇ ਤੇ ਬੋਲਰ ਵੀ ਅੱਛੇ ਨੇ, ਤੇ ਉਹੀ ਸਾਬਿਤ ਹੋਇਆ ਕਿ ਪਾਕਿਸਤਾਨ ਗ੍ਰੀਨ ਇਹ ਮੈਚ ਜਿੱਤ ਗਈ। ਬਿਲਕੁਲ ਪਾਕਿਸਤਾਨ ਗ੍ਰੀਨ ਨੇ ਮੈਚ ਆਰਾਮ ਨਾਲ ਜਿੱਤ ਲਿਆ। ਸ਼ਾਦਾਬ ਖਾਨ ਦੇ ਵੀ 34 ਰਨ ਨਾਕਾਬਲੇ ਸ਼ਿਕਰ ਸੀਗੇ, ਲੇਕਿਨ ਬੋਲਿੰਗ ਵਿੱਚ ਹਾਮਿਦ ਸਾਹਿਬ ਉਹਨਾਂ ਨੂੰ ਕੀ ਹੋ ਗਿਆ, 8 ਓਵਰ ਵਿੱਚ 54 ਰਨਸ, ਕੋਈ ਵਿਕਟ ਵੀ ਨਹੀਂ ਲੈ ਸਕੇ। ਤੇ ਦੂਜੇ ਪਾਸੇ ਫਿਰ ਬਿਆਨੀਆਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਉੱਤੇ ਬੜਾ ਸਰਗਰਮ ਹੈ ਕਿ ਸੁਫਿਆਨ ਮੁਕੀਮ ਨੂੰ ਜਾਣਬੁੱਝ ਕੇ ਸਾਈਡਲਾਈਨ ਕਰਕੇ ਸ਼ਾਦਾਬ ਖਾਨ ਨੂੰ ਮੌਕੇ ਦਿੱਤੇ ਜਾਂਦੇ ਨੇ, ਫਿਰ ਪਰਫਾਰਮੈਂਸ ਵੀ ਸਾਹਮਣੇ ਹੀ ਹੈ, ਕੋਈ ਵਿਕਟ ਵੀ ਨਹੀਂ ਲੈ ਸਕੇ। ਕੀ ਵਜ੍ਹਾ ਸਮਝਦੇ ਹੋ ਤੁਸੀਂ? देखो मफाज साहब जो भी गल करते हैं ना शादाब खान की, उदों फिर पर्ची वाला सिस्टम समझ आना लग जाता है, क्योंकि शादाब खान हमेशा बैक कर रहा, परफॉर्म करे ना करे। ਤੁਸੀਂ ਦੇਖੋ परफॉर्म नहीं किया, ਉਹਦੇ ਬਾਵਜੂਦ शादाब खान ਨੂੰ ਜਿਹੜਾ ਸਕਲੈਨ ਮੁਸ਼ਤਾਕ ਨੇ ਫੁੱਲੀ ਸਪੋਰਟ ਕੀਤਾ ਜੀ। ਉਹਨਾਂ ਨੇ ਪਹਿਲੇ ਤਾਂ T20 ਕਪਤਾਨ ਲਿਆਉਣ ਵਾਸਤੇ ਤਿਆਰ ਹੋ ਗਏ ਸੀ ਕਿ ਜਿਹਨੂੰ T20 ਦਾ ਕਪਤਾਨ ਲਾਇਆ, ਉਹ ਬਟ ਟੀਮ ਵਿੱਚ ਵਾਪਸੀ ਬੜੀ ਮੁਸ਼ਕਿਲ ਕਪਤਾਨ ਬਣਾਉਣ ਦੇ ਖਾਬ ਦੇਖੇ ਜਾ ਰਹੇ ਸੀ, ਲੇਕਿਨ ਉਹ ਆਏ ਨੇ। ਤੁਸੀਂ ਕੱਲ ਦੀ ਗੇਂਦਾਂ ਵੀ ਦੇਖ ਲਓ शादाब खान ਦੀਆਂ, शादाब खान की वो गेंदा कोई नहीं जी शादाब खान पहले गेंदा करता होंगे सी। शादाब खान तो हम सिर्फ बैट्समैन ही है कि बैट्समैन 30 35 40 रन बना के अपनी टीम को जितवा देता है, लेकिन बॉलिंग है शादाब खान को बॉलिंग नहीं हो पा रही। शादाब खान को ऑलराउंडर के तौर पर खिडाया जा रहा है, लेकिन ऑलराउंडर साबित नहीं हो पा रहे। यही गल आखिर जवेद को भी पूछी गई बारहा कि ये दसो कि जो शादाब खान है उन्होंने जगह की है, बैट्समैन ने बॉलर ने टीम में की पोजीशन है उन्होंने उन्होंने कोई जवाब है नहीं। जो ਸਾਨੂੰ ਜ਼ਰੂਰਤ ਪੈਂਦੀ ਹੈ शादाब खान परफॉर्म कर ਦਿੰਦਾ ਹੈ। ਇੱਕ ਮੈਚ ਦੇ ਸਿਰ ਤੇ ਤੁਸੀਂ ਅਗਰ ਇਦਾਂ ਦੇ ਬੈਟਸਮੈਨਾਂ ਨੂੰ ਲੈ ਕੇ ਇਦਾਂ ਦੇ ਪਲੇਅਰਸ ਨੂੰ ਲੈ ਕੇ ਚੱਲੋਗੇ ਤੇ ਪਾਕਿਸਤਾਨ ਟੀਮ ਦਾ ਨੁਕਸਾਨ ਹੀ ਹੋਏਗਾ, ਫਾਇਦਾ ਤਾਂ ਨਹੀਂ ਹੋਏਗਾ। ਬਿਲਕੁਲ। ਅਸੀਂ ਨਸੀਮ ਸ਼ਾਹ ਦੀ ਗੱਲ ਕਰੀਏ, ਤੁਹਾਡੀ ਵੀਡੀਓਜ਼ ਮੈਂ ਵੇਖਦਾ ਪਿਆ ਸੀ ਹਾਮਿਦ ਭਾਈ, ਨਾਲ ਅਸੀਂ ਜ਼ਿਕਰ ਕਰਦੇ ਹਾਂ ਮੁਹੰਮਦ ਹਸਨੈਨ ਦਾ 140 ਪਲੱਸ ਤੇ ਆਰਾਮ ਨਾਲ ਬੋਲਿੰਗ ਕਰਦੇ ਪਏ ਸੀਗੇ। ਦੂਜੇ ਪਾਸੇ ਅਲੀ ਰਜ਼ਾ ਹੋਣ ਜਾਂ ਆਕਿਫ ਜਾਵੇਦ ਹੋਣ, ਸਾਡੇ ਕੋਲ ਪੇਸਰ ਦੀ ਤਾਂ ਕਮੀ ਨਹੀਂ ਹੈ ਜਿੱਦਾਂ ਤੁਸੀਂ ਕਹਿ ਰਹੇ ਸੀਗੇ। ਫਿਰ ਅਸੀਂ ਕਿਉਂ ਕਹਿੰਦੇ ਨੇ ਯਾਰ ਸਾਡੇ ਕੋਲ ਕੋਈ ਬੋਲਰ ਹੀ ਨਹੀਂ ਲੱਭਦਾ, ਅਸੀਂ 125 130 ਤੱਕ ਹੀ ਮਹਿਦੂਦ ਹੋ ਗਏ। ਸ਼ਾਹੀਨ ਸ਼ਾਫੀ ਉੱਤੇ ਵੀ ਤਨਕੀਦ ਹੁੰਦੀ ਹੈ, ਅब्बास ਦੀ ਗੱਲ ਕਰੀਏ, ਖੁਰਮ ਸ਼ਦਾਦ ਦੀ, ਸਾਡੇ ਕੋਲ ਤਾਂ ਇੱਕ ਬੜੀ ਜ਼ਬਰਦਸਤ ਲਾਈਨ ਮੌਜੂਦ ਹੈ ਫਾਸਟ ਬੋਲਰਾਂ ਦੀ, ਲੇਕਿਨ ਅਸੀਂ ਫਿਰ ਯੂਟਿਲਾਈਜ਼ ਹੀ ਨਹੀਂ ਕਰਦੇ ਉਹਨਾਂ ਨੂੰ। बिल्कुल एवं ही है, पाकिस्तान को फास्ट बॉलर मौजूद ने, लेकिन टाइम नहीं दिता, किसी को चांस नहीं दिता जाता। परफॉर्म भी करते हैं अंडर 19 के अली रजा देख लो काफी अर्से से नाल, लेकिन उन्होंने प्रॉपर चांस नहीं दिता जा रहा। क्या जा रहा पाकिस्तान ने थोड़े दिन पहले कहा कि अपने को जेन्युइन फास्ट बॉलर है पाकिस्तान को अली रजा, उन्होंने टाइम दो, उन्होंने स्पेस दो, उन्होंने थोड़ा सा सपोर्ट करो, वो पाकिस्तान से परफॉर्म करेगा तो लंबे अरसे तक खेलेगा। लेकिन नहीं, ਤੁਸੀਂ ਉਹੀ ਸ਼ਾਹੀਨ ਸ਼ਾਹ ਅਫਰੀਦੀ ਨੂੰ ਖਿਡਾ ਰਹੇ ਹੋ ਬਾਰ-ਬਾਰ, ਜਿਹਦੀ ਪੇਸ ਮੁਸਲਸਲ ਰਿਡਿਊਸ ਹੋ ਰਹੀ ਹੈ। ਹਾਰਿਸ ਰਾਊਫ ਜਿਹਨੂੰ ਲੌਂਗ ਕ੍ਰਿਕਟ ਖੇਲਣੀ ਚਾਹੀਦੀ ਤਾਂ ਕਿ ਪਰਫਾਰਮੈਂਸ ਅੱਛੀ ਹੋਵੇ, ਉਹ ਸਿਰਫ महदूद क्रिकेट तक महदूद हो गया। सिर्फ जी मैं लिमिटेड क्रिकेट खेलांगा, वो भी सिर्फ T20 या वनडे खेलांगा, इदा तो नहीं हो सकता ना। ਤੁਸੀਂ अपनी प्लेयर की चॉइस के मुताबिक खिडाओ, ਉਹਨੂੰ ਫਿਟਨੈਸ ਵਾਸਤੇ ਪੂਰੀ ਲੈ ਕੇ ਜਾਓ। ਜਿੱਦਾਂ ਪਾਕਿस्तान क्रिकेट बोर्ड कहता है कि पहले फिटनेस टेस्ट होएगा, ਜਿਹੜਾ ਫਿਟਨੈਸ ਟੈਸਟ ਕਲੀਅਰ ਕਰੇਗਾ ਉਹਨੂੰ ਫਿਰ ਅੱਗੇ ਲੈ ਕੇ ਜਾਵਾਂਗੇ, ਫਿਰ ਉਹਦੀ ਪਰਫਾਰਮੈਂਸ ਨੂੰ ਇਵੈਲੂਏਟ ਕਰਕੇ ਉਹਨੂੰ ਟੀਮ ਵਿੱਚ ਸਿਲੈਕਸ਼ਨ ਕਰਾਂਗੇ। ਤੇ ਫਿਟਨੈਸ ਤੇ ਖਾਸ ਤਵੱਜੋ ਦੇਣੀ ਚਾਹੀਦੀ। ਫਿਟਨੈਸ ਦੇ ਬਾਅਦ ਹੀ ਸਪੀਡ ਵਧੇਗੀ। ਜਿੱਦਾਂ ਮੈਂ ਸ਼ਾਹੀਨ ਅਫਰੀਦੀ ਕੋਲ ਥੋੜੇ ਦਿਨ ਪਹਿਲੇ ਪ੍ਰੈਸ ਕਾਨਫਰੰਸ ਜਿੱਦਾਂ ਨੈਸ਼ਨਲ ਚੈਂਪੀਅਨ ਕੱਪ ਦੀ ਟਰਾਫੀ ਦੀ ਅਨਵੀਲਿੰਗ ਸੀ, ਅਨਵੀਲਿੰਗ ਹੋਈ, ਤੇ ਮੈਂ ਉਹਨੂੰ ਸ਼ਾਹੀਨ ਸ਼ਾਹ ਅਫਰੀਦੀ ਨੂੰ ਇਹੀ ਸਵਾਲ ਕੀਤਾ, ਮੈਂ ਤੁਸੀਂ ਇਹ ਦੱਸੋ ਪਾਕਿस्तानी ਜਿਹੜੀ ਟੀਮ ਸੀ ਉਹ ਫਾਸਟ ਬੋਲਰ ਦੀ ਵਜ੍ਹਾ ਤੋਂ ਮਸ਼ਹੂਰ ਸੀ। ਪੂਰੀ ਦੁਨੀਆ 'ਚ ਪਾਕਿस्तान ਦੇ ਫਾਸਟ ਬੋਲਰ ਮਸ਼ਹੂਰ ਹੁੰਦੇ ਸੀ, ਲੇਕਿਨ ਸਾਡੀ ਸਪੀਡ ਰਿਡਿਊਸ ਹੁੰਦੀ ਜਾ ਰਹੀ ਹੈ ਮੁਸਲਸਲ। ਟੈਸਟ ਮੈਚ 'ਚ ਵੀ ਬੜੀ ਤਨਕੀਦ ਹੋਈ, ਉੱਥੇ ਸ਼ਾਹੀਨ ਅਫਰੀਦੀ ਦਾ ਇੱਕ ਛੋਟਾ ਜਿਹਾ ਜਵਾਬ ਸੀ, ਉਹ ਐਰੋਗੈਂਟ ਇੰਨਾ ਜਵਾਬ ਸੀ ਕਿ ਜੀ ਸਪੀਡ बढ़ जाएगी।
ਭਾਈ बढ़ेगी ਕਿੱਦਾਂ? ਤੁਸੀਂ ਜਦੋਂ ਪਰਫਾਰਮ ਹੀ ਨਹੀਂ ਕਰ ਰਹੇ, ਤੁਸੀਂ ਆਪਣੀ ਫਿਟਨੈਸ ਤੇ ਕੰਮ ਹੀ ਨਹੀਂ ਕਰ ਰਹੇ, ਤਾਂ ਸਪੀਡ ਕਿੱਦਾਂ ਵੱਧ ਜਾਏਗੀ? ਸਪੀਡ ਬੈਠੇ ਬੈਠੇ ਸੈਲਫੀਆਂ ਨਾਲ ਨਹੀਂ ਵਧਣੀ ਜਾਂ ਪੋਲਿਟਿਕਸ ਨਾਲ ਨਹੀਂ ਵਧਣੀ, ਉਹ ਵਧਣੀ ਹੈ ਪਰਫਾਰਮੈਂਸ ਦੇ ਨਾਲ। ਪਰਫਾਰਮੈਂਸ ਨਜ਼ਰ ਹੀ ਨਹੀਂ ਆ ਰਹੀ ਸ਼ਾਹੀਨ ਸ਼ਾਹ ਅਫਰੀਦੀ ਦੀ। ਬਿਲਕੁਲ ਪਰਫਾਰਮੈਂਸ ਨਜ਼ਰ ਨਹੀਂ ਆ ਰਹੀ ਸ਼ਾਹੀਨ ਅਫਰੀਦੀ ਤੇ। ਜਦੋਂ ਤੋਂ ਸਵਾਲ ਕੀਤਾ ਗਿਆ ਕਿ ਤੁਹਾਡੀ ਸਪੀਡ ਕਿਉਂ ਘਟੀ, ਉਹਨਾਂ ਨੇ ਕਿਹਾ ਜੀ ਇਹ 2-3 ਦਿਨ ਲੱਗ ਜਾਣਗੇ ਇਹਦਾ ਜਵਾਬ ਦਿੰਦੇ ਹੋਏ। ਤੇ ਹਾਮਿਦ ਸਾਹਿਬ ਉਹਨਾਂ ਨੇ ਇੱਕ ਬੜੀ ਜ਼ਬਰਦਸਤ ਗੱਲ ਕੀਤੀ, ਅਸੀਂ ਮੇਰੇ ਖਿਆਲ ਪਹਿਲੇ ਵੀ ਗੱਲ ਜ਼ਿਕਰ ਮੌਜ਼ੂਏ ਬਹਿਸ ਲਾਏ ਸੀਗੇ। ਉਹਨਾਂ ਕੋਲ ਪੁੱਛਿਆ ਗਿਆ ਕਿ ਆਇਆ ਤੁਸੀਂ 2027 ਦਾ ਜਿਹੜਾ ਵਨਡੇ ਵਰਲਡ ਕੱਪ ਹੋਏਗਾ ਉਹਦੇ ਵਿੱਚ ਟੀਮ ਨੂੰ ਲੀਡ ਕਰੋਗੇ ਜਾਂ ਨਹੀਂ। ਉਹਨਾਂ ਨੇ ਕਿਹਾ ਜੀ ਹਜੇ ਤੱਕ ਤਾਂ ਮੈਂ ਕਪਤਾਨ ਹਾਂ, ਮੈਨੂੰ ਅੱਗੇ ਦਾ ਕੋਈ ਨਹੀਂ ਪਤਾ। ਮਤਲਬ 12 ਤੋਂ 13 ਮਾਹ ਰਹਿ ਗਏ ਨੇ ਅਗਲੇ ਵਰਲਡ ਕੱਪ ਨੂੰ, ਤੇ ਇੱਕ ਸਾਡਾ ਕਪਤਾਨ ਇੰਜ ਦੀ ਗੱਲ ਕਰੇ ਕਿ ਯਾਰ ਮੈਨੂੰ ਆਪ ਨਹੀਂ ਪਤਾ ਕਿ ਮੈਂ ਕਪਤਾਨ ਰਹਾਂਗਾ ਜਾਂ ਨਹੀਂ। ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਦੇਖੋ ਉਹ ਸਵਾਲ ਪੁੱਛਿਆ ਗਿਆ ਸੀ ਕਿ ਵਰਲਡ ਕੱਪ 2027 ਦੇ ਹਵਾਲੇ ਨਾਲ ਕਿ ਤੁਸੀਂ ਕਪਤਾਨ ਰਹੋਗੇ ਜਾਂ ਨਹੀਂ ਰਹੋਗੇ। ਉਹਨਾਂ ਦਾ ਜਵਾਬ ਇਹੀ ਸੀ ਕਿ ਮੈਨੂੰ ਹਲੇ ਤੱਕ ਨਹੀਂ ਕਪਤਾਨ ਆ, ਬਾਅਦ ਕੋਈ ਪਤਾ ਨਹੀਂ। ਤੇ ਨਜ਼ਰ ਵੀ ਇਹੀ ਆਤਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਜਿੱਦਾਂ ਹਮੇਸ਼ਾ ਹੁੰਦਾ ਹੈ ਕਿ ਵੱਡਾ ਟੂਰਨਾਮੈਂਟ ਆਉਂਦਾ ਉਸ ਤੋਂ ਪਹਿਲੇ ਜਿਹੜੇ ਨੇ ਕਪਤਾਨੀਆਂ ਚੇਂਜ ਹੋ ਜਾਂਦੀਆਂ ਨੇ, ਪਲੇਅਰਸ ਚੇਂਜ ਹੁੰਦੇ ਨੇ, ਫਿਰ ਮੁਖਤਲਿਫ ਪਲੇਅਰਸ ਨੂੰ ਲੈ ਕੇ ਆਇਆ ਜਾਂਦਾ ਪਿਕ ਐਂਡ ਚੂਜ਼ ਦੇ ਮਰਹਲੇ ਦੇ ਮੁਤਾਬਿਕ ਕਿ ਸਾਡਾ ਇਹ ਪਲੇਅਰ ਹੈ ਤੇ ਇਹਨੂੰ ਖਿਡਾਉਣਾ, ਇਹਨੂੰ ਨਹੀਂ ਖਿਡਾਉਣਾ। ਤੇ ਉਹੀ ਕੰਮ ਨਜ਼ਰ ਆਉਂਦਾ ਕਿ ਸ਼ਾਹੀਨ ਸ਼ਾਹ ਅਫਰੀਦੀ ਕੋਈ ਕਨਫਰਮੇਸ਼ਨ ਨਹੀਂ ਹੈਗੀ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਜ਼ਿਆਦਾ ਕਲੈਰਿਟੀ ਦੇ ਦੇਣੀ ਚਾਹੀਦੀ ਹੈ ਨਾ ਕਿ ਸ਼ਾਹੀਨ ਸ਼ਾਹ ਅਫਰੀਦੀ ਜਿਹੜਾ ਹੈ ਵਰਲਡ ਕੱਪ 2027 ਵਾਸਤੇ ਪਾਕਿਸਤਾਨ ਦੀ ਨੁਮਾਇੰਦਗੀ ਕਰੇਗਾ, ਕਪਤਾਨੀ ਕਰੇਗਾ, ਤਾਂ ਕਿ ਸ਼ਾਹੀਨ ਸ਼ਾਹ ਅਫਰੀਦੀ ਵੀ ਥੋੜਾ ਜਿਹਾ ਰਿਲੈਕਸ ਹੋ ਕੇ ਖੇਡੇ, ਪਰਫਾਰਮ ਕਰੇ। ਅਗਰ ਤੁਸੀਂ ਬੰਦੇ ਨੂੰ ਕੌਨਫੀਡੈਂਸ ਹੀ ਨਹੀਂ ਦੋਗੇ, ਪਲੇਅਰ ਨੂੰ ਕੌਨਫੀਡੈਂਸ ਹੀ ਨਹੀਂ ਦੋਗੇ, ਉਹ ਕਿੱਦਾਂ ਖੇਲੇਗਾ, ਕਿੱਦਾਂ ਪਰਫਾਰਮ ਕਰੇਗਾ? ਸ਼ਾਹੀਨ ਸ਼ਾਹ ਅਫਰੀਦੀ ਨੂੰ ਹਾਲੇ ਤੱਕ ਤਾਂ ਇਹੀ ਹੈ ਜੀ ਤੁਸੀਂ ਕਪਤਾਨ ਹੋ, ਤੁਸੀਂ ਵਰਲਡ ਕੱਪ ਵੀ ਖੇਡੋਗੇ, ਤੁਹਾਨੂੰ ਜਵਾਬ ਦਿੰਦਾ ਸੀ। ਹੁਣ ਜਿਹੜਾ ਨੈਸ਼ਨਲ ਚੈਂਪੀਅਨ ਕੱਪ ਹੋ ਰਿਹਾ ਇਹਦੇ ਬਾਅਦ ਵਰਲਡ ਕੱਪ ਦੀ ਜਿਹੜੀ ਸਕਰੂਟਨੀ ਕਰਨੀ ਹੈ, ਪਲੇਅਰਸ ਨੂੰ ਪਿਕ ਐਂਡ ਚੂਜ਼ ਕਰਨਾ ਹੈ ਕਿ ਭਾਈ ਸਾਡੀ ਇਹ ਬੈਕਅਪ ਪਲਾਨ ਹੋਏਗਾ, ਇਹ ਸਾਡੀ ਫਰੰਟ ਲਾਈਨ ਹੋਏਗੀ ਸੋਲਰ ਆਪਣੀ ਟੀਮ। तो ਉਹਦੇ ਵਾਸਤੇ ਵੀ ਸ਼ਾਹੀਨ ਸ਼ਾਹ ਅਫਰੀਦੀ को मुशावरत की जाएगी। लेकिन ये कंफर्म नहीं होगा रहा कि ਜਦੋਂ तक पाकिस्तान क्रिकेट बोर्ड एक एलामिया जारी नहीं करता कि शहीन शाह अफरीदी ही वर्ल्ड कप 2027 वास्ते कप्तान रहेगा, उਦੋਂ तक परफॉर्मेंस से बेहतरी नहीं आ सकती। ਤੁਸੀਂ ਦੇਖੋ ਨਾ ਬਾਬਰ ਆਜ਼ਮ ਨੂੰ ਕਿੱਦਾਂ ਫਲॉप ਕੀਤਾ ਗਿਆ, ਤੁਸੀਂ ਉਹਨੂੰ ਕਪਤਾਨ ਉਹਦੀ ਪਰਫਾਰਮੈਂਸ ਖਤਮ ਹੋ ਗਈ। ਫਿਰ ਜਦੋਂ ਤੁਸੀਂ ਥੋੜਾ ਜਿਹਾ ਇਤਮਾਦ ਦਿੱਤਾ, ਉਹਦੀ ਪਰਫਾਰਮੈਂਸ ਦੇਖੋ ਕਿੱਦਾਂ ਬਹਾਲੀ ਆਈ ਹੈ। ਫਿਰ PSL खेले बाबर आजम ने कहा कि T20 प्लेयर है, T20 प्लेयर है ही नहीं। लेकिन बाबर आजम ने पिशावर दरमी वालों सब तो ज्यादा रन बनाने कुशाल मेंडस के नाल मिलके अपनी टीम को चैंपियन भी बनवाया। उसके बाद हम जो कप्तान बनाया टेस्ट है उसकी परफॉर्मेंस देख लो, बाबर आजम की बिल्कुल परफॉर्मेंस चेंज आ गई। बाबर आजम से जो सत्ताई थी वो वापसी नजर आ रहा है। जो सारे परेशान थे बाबर आजम अपनी ड्राइव नहीं मार सक रहा, बाबर आजम फ्रंट फुट नहीं आ रहा, उन्होंने चीजें नजर आ रही कि बाबर आजम जो थोड़ा जिहा पुश होया, एतमाद मिले, बाबर आजम परफॉर्म कर रहे हैं। जितो तो अपने प्लेयर को थोड़ा जिहा बैकअप नहीं दोगे, पूरा थोड़ा जिहा एतमाद नहीं दोगे तो प्लेयर परफॉर्म नहीं करेंगे। ਬਿਲਕੁਲ ਐਂ ਜੀ ਅਸੀਂ ਵੇਖਿਆ ਪਿਛਲੇ 5 ਸਾਲ ਵਿੱਚ 5 ਤੇ ਕਪਤਾਨ ਸਾਡੇ ਬਦਲ ਗਏ ਨੇ। ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਵੀ ਠੀਕ ਹੈ, ਨਿਊਜ਼ੀਲੈਂਡ ਟੂਰ ਵਾਸਤੇ ਉਹਨਾਂ ਨੂੰ ਕਪਤਾਨ ਜਦੋਂ ਬਣਾਇਆ ਗਿਆ ਫਿਰ 4-1 ਤੋਂ ਅਸੀਂ ਹਾਰੇ, ਉਹਨਾਂ ਨੂੰ ਹਟਾ ਦਿੱਤਾ ਗਿਆ। ਉਹ ਖਬਰਾਂ ਇਹ ਵੀ ਚੱਲਦੀ ਪਈ ਸੀਗੀਆਂ ਕਿ ਜੀ ਬਾਬਰ ਆਜ਼ਮ ਨੂੰ ਜਦੋਂ ਵੈਸਟ ਇੰਡੀਜ਼ ਦੇ ਖਿਲਾਫ ਕਪਤਾਨ ਬਣਾਇਆ ਗਿਆ, ਉਹਨਾਂ ਨੇ ਇੱਕ ਸ਼ਰਤ ਰੱਖੀ ਸੀਗੀ ਕਿ ਮੈਨੂੰ ਆਇਆ ਤਿੰਨੋਂ ਫਾਰਮੈਟਸ ਵਿੱਚ ਕੈਪਟਨ ਬਣਾਇਆ ਜਾਏ, ਤਦ ਹੀ ਜਾ ਕੇ ਮੈਂ ਕੈਪਟਨਸੀ ਲਵਾਂਗਾ। ਲੇਕਿਨ ਫਿਰ ਮੈਨੇਜਮੈਂਟ ਜਿਹੜੀ PCB ਦੀ ਉਹਨਾਂ ਨੇ ਕਿਹਾ ਸੀ ਜੇ ਤੁਹਾਡੀ ਪਰਫਾਰਮੈਂਸ ਸਹੀ ਰਹੀ ਵੈਸਟ ਇੰਡੀਜ਼ ਇੰਗਲੈਂਡ ਦੇ ਖਿਲਾਫ ਫਿਰ ਅਸੀਂ ਤੁਹਾਨੂੰ ਤਿੰਨੋਂ ਫਾਰਮੈਟਸ ਵਿੱਚ ਵੀ ਕੰਸੀਡਰ ਕਰਾਂਗੇ। ਜ਼ਰਾ ਤੁਹਾਡੇ ਓਪਨਰਸ ਦੀ ਗੱਲ ਕਰਦੇ ਹਾਂ। ਹਾਮਿਦ ਜੋਏ ਸਾਹਿਬ ਸਾਡੇ ਕੋਲ ਓਪਨਰ ਸੀ ਤੇ ਵੈਸੇ ਹੁਣ ਲਾਈਨ ਲੱਗ ਗਈ ਜਿੱਥੇ ਤੱਕ ਮੈਨੂੰ ਲੱਗਦਾ ਪਿਆ ਸਮੀਰ ਮਿਨਹਾਸ, ਫਖਰ ਜ਼ਮਾਨ ਵੀ ਸੈਂਚੁਰੀ ਸਕੋਰ ਕਰ ਰਹੇ हैं, साहिद दादा फरहान होन, साइम अयूब होन। लेकिन मिडल ऑर्डर का बड़ा मसला है। ਅਸੀਂ यही कह रहे हैं कि चैंपियंस कप ਦਾ ਕਰਵਾਉਣ ਦਾ ਜਿਹੜਾ ਅਕਸਰ ਮਕਸਦ ਹੈਗਾ ਅਸਲ ਉਹ ਇਹੀ ਹੈ ਕਿ ਅਸੀਂ ਜਿਹੜਾ ਹੈ ਨਾ ਮੁਹੰਮਦ ਰਿਜ਼ਵਾਨ ਜਾਂ ਕੋਈ ਅਸੀਂ ਦੀਗਰ ਜਿਹੜੇ ਸਲਮਾਨ ਅਲੀ ਆਗਾ ਨੇ ਉਹਨਾਂ ਦੀ ਰਿਪਲੇਸਮੈਂਟ ਵਿੱਚ ਕੋਈ ਬੱਲੇਬਾਜ਼ ਲਿਆਉਣ, ਲੇਕਿਨ ਇੱਥੇ ਦੇ ਪਰਫਾਰਮ ਕਰਦੇ ਪਏ ਨੇ ਫਰਹਾਨ ਯੂਸਫ ਹੋਣ, ਕਾਮਰਾਨ ਗੁਲਾਮ ਹੋਣ, ਬੜੇ ਇੰਜ ਦੇ ਬੈਟਰ ਨੇ। ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਫਰਹਾਨ ਯੂਸਫ ਦੀ ਵੀ ਜਗ੍ਹਾ ਬਣੇਗੀ ਟੀਮ ਵਿੱਚ ਜਾਂ ਕਾਮਰਾਨ ਗੁਲਾਮ ਨੂੰ ਅਸੀਂ ਮਿਡਲ ਆਰਡਰ ਵਿੱਚ ਲੈ ਕੇ ਆਵਾਂਗੇ? ਮੁਫਾਸਲ ਬਿਲਕੁਲ ਇਦਾਂ ਹੀ ਹੈ ਕਿ ਜਦੋਂ ਦੀ ਪ੍ਰੈਸ ਕਾਨਫਰੰਸ ਪਰਸੋਂ ਹੋਈ ਸੀ, ਪ੍ਰੈਸ ਕਾਨਫਰੰਸ ਇਹੀ ਸਵਾਲ ਹੋਇਆ ਵੀ ਸੀ ਕਿ ਤੁਹਾਡਾ ਮਿਡਲ ਆਰਡਰ ਪਾਕਿਸਤਾਨ ਦਾ ਮੁਸਲਸਲ ਫਲॉप ਹੋ ਰਿਹਾ ਹੈ, ਤੁਹਾਡੇ ਬੈਟਸਮੈਨ ਜਿਹੜੇ ਪਰਫਾਰਮ ਨਹੀਂ ਕਰ ਪਾ ਰਹੇ ਉਹਨਾਂ ਦਾ ਕੀ ਕਰੋਗੇ? ਤੇ ਸ਼ਾਹੀਨ ਸ਼ਾਹ ਅਫਰੀਦੀ ਦਾ ਇਹੀ ਜਵਾਬ ਸੀ ਕਿ ਅਸੀਂ ਹੁਣ ਜਿਹੜਾ ਨੈਸ਼ਨਲ ਚੈਂਪੀਅਨ ਕੱਪ ਹੈ, ਸਾਡਾ ਵਰਲਡ ਕੱਪ ਦੀ ਕੜੀ ਹੈ, ਵਰਲਡ ਕੱਪ ਦੀ ਸਿਲੈਕਸ਼ਨ ਹੋਣੀ ਹੈ, ਉਹਦੇ ਬਾਅਦ ਅਸੀਂ ਇੱਕ ਬੈਕਅਪ ਪਲਾਨ ਬਣਾਉਣਾ ਹੈ ਕਿ ਅਗਰ ਸਾਡਾ ਮਿਡਲ ਆਰਡਰ ਕੋਈ ਬੈਟਸਮੈਨ ਪਰਫਾਰਮ ਨਹੀਂ ਕਰਦਾ ਤਾਂ ਉਹਦੀ ਜਗ੍ਹਾ ਤੇ ਉਸ ਨੰਬਰ ਦਾ ਬੈਟਸਮੈਨ ਕਿਹੜਾ ਹੈ ਜਿਹਨੂੰ ਅਸੀਂ ਇਸ ਪਰਫਾਰਮੈਂਸ ਬੇਸ ਤੇ ਸਿਲੈਕਟ ਕਰਕੇ ਰੱਖਣਾ ਹੈ, ਉਹਨੂੰ ਉਹਦੇ ਨਾਲ ਆਪਣੀ ਟੀਮ ਦੇ ਨਾਲ ਕਿਉਂ ਕਰਕੇ ਰੱਖਣਾ ਕਿ ਭਾਈ ਤੂੰ ਸਾਡੇ ਨਾਲ ਚੱਲਣਾ ਹੈ, ਜਦੋਂ ਸਾਨੂੰ ਜ਼ਰੂਰਤ ਪਏਗੀ ਉਹਨੂੰ ਅਸੀਂ ਸੱਦ ਲਾਂਗੇ। ਉਹੀ ਕਾਮਰਾਨ ਗੁਲਾਮ ਵੀ ਨੇ, ਫਰਹਾਨ ਯੂਸਫ ਵੀ ਅੱਛਾ ਪਰਫਾਰਮ ਕਰ ਰਹੇ। ਫਿਰ ਹਸਨ ਨਵਾਜ਼ ਨੂੰ ਦੇਖ ਲਓ ਨਾ ਕਿ ਕਾਫੀ ਅੱਛੇ ਤੋਂ ਟੀਮ ਨਾਲ ਪਹਿਲੇ ਲੈ ਕੇ ਚੱਲੇ, ਫਿਰ ਉਹਦੇ ਬਾਅਦ ਉਹਨੂੰ ਪਿੱਛੇ ਕਰ ਦਿੱਤਾ, ਵਨ ਡਾਊਨ ਵੀ ਖਿਡਾਇਆ, ਓਪਨਰ ਵੀ ਖਿਡਾਇਆ, ਫਿਰ 6ਵੇਂ ਨੰਬਰ ਤੇ ਵੀ ਲੈ ਗਏ। ਜੇ ਤੁਸੀਂ ਪਲੇਅਰ ਦੇ ਚੇਂਜਸ ਕਰਦੇ ਰਹੋਗੇ ਨਾ ਪੋਜੀਸ਼ਨ ਦੀ, ਫਿਰ ਉਹ ਪਰਫਾਰਮੈਂਸ ਵੀ ਨਹੀਂ ਰਹੇਗੀ। ਜਿੱਦਾਂ ਬਾਬਰ ਆਜ਼ਮ ਨੂੰ ਤੁਸੀਂ ਮੁਖਤਲਿਫ ਜਗ੍ਹਾ ਤੇ ਖਿਡਾਇਆ, ਬਾਬਰ ਆਜ਼ਮ ਦੀ ਪਰਫਾਰਮੈਂਸ ਉਦਾਂ ਨਹੀਂ ਰਹੀ। ਹਸਨ ਨਵਾਜ਼ ਨੇ ਵੀ ਇਹੀ ਕੀਤਾ ਗਿਆ, ਉਹਨੂੰ ਓਪਨਰ ਵੀ ਖਿਡਾਇਆ ਤੁਸੀਂ ਨਿਊਜ਼ੀਲੈਂਡ ਦੇ ਖਿਲਾਫ 5 ਮੈਚਿਸ, ਫਿਰ ਉਹਦੇ ਬਾਅਦ ਤੁਸੀਂ ਉਹਨੂੰ 5ਵੇਂ ਨੰਬਰ ਤੇ ਲੈ ਗਏ, ਫਿਰ ਉਹਨੂੰ ਵਨ ਡਾਊਨ ਵੀ ਖਿਡਾਇਆ। ਜਦੋਂ ਪਲੇਅਰ ਦੀ ਪੋਜੀਸ਼ਨ ਨਹੀਂ ਰਹੇਗੀ ਨਾ, ਇੱਕ ਤੇ ਪਰਫਾਰਮੈਂਸ ਵੀ ਇੱਕ ਨਹੀਂ ਰਹੇਗੀ, ਤਸਲਸਲ ਨਹੀਂ ਆਏਗਾ, ਪਰਫਾਰਮੈਂਸ ਤਸਲਸਲ ਨਹੀਂ ਆਏਗਾ, ਫਿਰ ਉਹ ਪਲੇਅਰ ਜਿਹੜਾ ਪਾਕਿਸਤਾਨ ਦੀ ਟੀਮ ਨਾਲ मुस्तकिल मिजाज हो के खेडेगा भी नहीं। वो एक सीरीज ਉਹਨੂੰ ਪਤਾ ਹੋਗਾ ਮੈਂ ਇੱਕ ਸੀਰੀਜ਼ ਮੈਨੂੰ ਚਾਂਸ ਮਿਲਿਆ, ਮੈਂ ਇਹਦੇ ਦੀ ਪਰਫਾਰਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਫਿਰ ਉੱਤੇ ਪ੍ਰੈਸ਼ਰ ਇੰਨਾ ਮੈਂਟਲੀ ਹੋਏਗਾ ਕਿ ਉਹ ਬੈਟਿੰਗ ਉਦਾਂ ਨਹੀਂ ਕਰ ਸਕੇਗਾ ਜਿੱਦਾਂ ਉਹਨੂੰ ਬੈਟਿੰਗ ਕਰਨੀ ਚਾਹੀਦੀ। ਹੁਣ ਤੁਸੀਂ ਦੇਖੋ ਸਲਮਾਨ ਅਲੀ ਆਗਾ ਦੇ ਕਿੰਨਾ ਉਹਨੂੰ ਤੁਸੀਂ T20 ਦਾ ਕਪਤਾਨ ਤਾਂ ਬਣਾ ਦਿੱਤਾ, ਲੇਕਿਨ ਉਹਦੀ ਪਰਫਾਰਮੈਂਸ ਸਿਫਰ ਨਜ਼ਰ ਆ ਰਹੀ ਹੈ।
ਉਹਦੇ ਟੈਸਟ ਵੀ ਦੇਖ ਲਓ, ਪੂਰੇ ਸੀਰੀਜ਼ ਨਹੀਂ ਚੱਲ ਸਕੇ ਤੇ ਪਲੇਅਰ ਤੇ ਮੁੱਖ ਜ਼ਿੰਮੇਵਾਰੀ ਹੈ, ਤੁਸੀਂ ਡਾਈਵਰਟ ਕਰਦੇ ਉਹਨਾਂ ਤੇ ਉਹ ਪਰਫਾਰਮੈਂਸ ਉਦਾਂ ਨਹੀਂ ਰਹਿੰਦੀ ਜਿੰਨਾ ਤੱਕ ਤੁਸੀਂ ਪਲੇਅਰਸ ਨੂੰ ਇਤਮਾਦ ਨਹੀਂ ਦੋਗੇ, ਉਹਨਾਂ ਨੂੰ ਫਿਕਸਿੰਗ ਨਹੀਂ ਕਰੋਗੇ ਨਾ ਕਿ ਭਾਈ ਤੁਸੀਂ 1-2 ਸਾਲ ਸਾਡੇ ਨਾਲ ਹੋ, ਤੁਸੀਂ ਸਬਤਰ ਖੇਡਣਾ ਹੈ, ਫੇਰ ਤਾਂ ਪਰਫਾਰਮੈਂਸ ਆਏਗੀ। ਅਦਰਵਾਈਜ਼ ਹਸਨ ਨਵਾਜ਼ ਦਾ ਹੀ ਕੰਮ ਹੋਏਗਾ। ਹਸਨ ਨਵਾਜ਼ ਬੜਾ ਜ਼ਬਰਦਸਤ ਬੈਟਸਮੈਨ ਹੈ, ਬੜਾ ਟੈਲੈਂਟਡ ਹੈ, ਉਹਨੂੰ ਮਿਡਲ ਆਰਡਰ ਵਿੱਚ ਤੁਸੀਂ ਖਿਡਾ ਸਕਦੇ ਹੋ, ਓਪਨਰ ਵੀ ਖਿਡਾ ਸਕਦੇ ਹੋ, ਲੇਕਿਨ ਜਦੋਂ ਤੁਸੀਂ ਉਹਨੂੰ ਸਪੇਸ ਨਹੀਂ ਦੋਗੇ ਤਾਂ ਫਿਰ ਪਰਫਾਰਮੈਂਸ ਇਦਾਂ ਦੀ ਆਏਗੀ। ਬਿਲਕੁਲ ਗੈਰ ਜ਼ਰੂਰੀ ਤਬਦੀਲੀਆਂ ਦਾ ਅਸੀਂ ਵੇਖਿਆ, ਹਮੇਸ਼ਾ ਹਮੇਸ਼ਾ ਨੁਕਸਾਨ ਹੀ ਹੋਇਆ। ਤਕਰੀਬਨ 5-6 ਸਾਲ ਹੋ ਗਏ ਅਸੀਂ ਵਰਲਡ ਕੱਪ ਤੋਂ ਛੱਡੋ ਕੋਈ ਏਸ਼ੀਆ ਕੱਪ ਦੀ ਟਰਾਫੀ ਵੀ ਨਹੀਂ ਅਜੇ ਤੱਕ ਉਠਾ ਸਕੇ, ਤੇ ਇਹ ਇੱਕ ਬੜਾ ਸੀਰੀਅਸ ਸਵਾਲ ਹੈਗਾ ਸਾਡੀ ਮੈਨੇਜਮੈਂਟ, ਸਾਡੀ ਸਿਲੈਕਸ਼ਨ ਉੱਤੇ, ਕਪਤਾਨੀ ਉੱਤੇ ਵੀ। ਜ਼ਰਾ ਇੱਕ ਆਖਰੀ ਸਵਾਲ ਦਾ ਜਵਾਬ ਦਿਓ, ਕਿਉਂਕਿ ਕੱਲ ਗਰਮੀ ਬੜੀ ਸੀ ਮੁਲਤਾਨ ਵਿੱਚ, ਲੇਕਿਨ ਅਸੀਂ ਵੇਖਿਆ ਸ਼ਾਇਕੀਨ ਦੀ ਬੜੀ ਤਾਦਾਦ ਕੱਲ ਮੁਲਤਾਨ ਵਿੱਚ ਆਈ ਹੋਈ ਸੀ ਆਪਣੇ ਜਿਹੜੇ ਸਟਾਰਸ ਨੂੰ ਵੇਖਣ, ਲਾਈਵ ਐਕਸ਼ਨ ਵਿੱਚ ਵੇਖਣ ਲਈ। ਤੇ ਕੱਲ ਅਸੀਂ ਇਹ ਵੀ ਵੇਖਿਆ, ਮੇਰੇ ਖਿਆਲ ਫਖਰ ਜ਼ਮਾਨ ਨੂੰ ਇੱਕ ਮਿਲਣ ਆਏ ਸੀ ਫੈਨ, ਤੇ ਜੱਫੀ ਜੁਫੀ ਪਾ ਕੇ ਵਾਪਸ ਚਲੇ ਗਏ ਸੀਗੇ। ਸਿਕਿਉਰਿਟੀ ਦੇ ਵੀ ਕੁਝ ਇੰਤਜ਼ਾਮ ਕੋਈ ਖਾਸ ਨਜ਼ਰ ਨਹੀਂ ਆ ਰਹੇ, ਕਿਸੇ ਨੇ ਨਾ ਰੋਕਿਆ ਉਹਨਾਂ ਨੂੰ। ਦੇਖੋ ਜੀ ਇਹ ਦੋ ਵਾਕਏ ਕੱਲ ਹੋਏ ਨੇ, ਇੱਕ ਤਾਂ ਫਖਰ ਜ਼ਮਾਨ ਨੂੰ ਪਲੇਅਰ ਜਦੋਂ ਫਖਰ ਜ਼ਮਾਨ ਨੇ ਸੈਂਚਰੀ ਕੀਤੀ ਉਹਦੇ ਬਾਅਦ ਇੱਕ ਫੈਨ ਆ ਕੇ ਜੰਗਲਾ ਕ੍ਰਾਸ ਕਰਕੇ ਆ ਕੇ ਫਖਰ ਜ਼ਮਾਨ ਨੂੰ ਮਿਲਿਆ ਹੈ, ਉਹਦੇ ਬਾਅਦ ਸਿਕਿਉਰਿਟੀ ਵਾਲੇ ਆਏ ਨੇ, ਸਿਕਿਉਰਿਟੀ ਵਾਲੇ ਅਲਰਟ ਹੋਏ ਨੇ ਤੇ ਉਹਦੇ ਪਿੱਛੇ ਦੌੜਾਂ ਲੱਗੀਆਂ ਨੇ ਸਿਕਿਉਰਿਟੀ ਵਾਲੇ ਦੀਆਂ। ਉਸ ਤੋਂ ਪਹਿਲੇ ਹਾਰਿਸ ਰਾਉ ਤੋਂ ਵੀ 2 ਫੈਨਸ ਆ ਕੇ ਮਿਲ ਕੇ ਚਲੇ ਗਏ ਸੀ, ਉਦੋਂ ਵੀ ਸਿਕਿਉਰਿਟੀ ਦੌੜਾਂ ਲੱਗੀਆਂ, ਉਹਦੇ ਪਿੱਛੇ ਭੱਜੇ ਨੇ। ਸਿਕਿਉਰਿਟੀ ਥੋੜੀ ਉਦਾਂ ਦੀ ਹੈ ਨਹੀਂ ਜਿੱਦਾਂ ਪਹਿਲੇ ਹੁੰਦੀ ਹੈ ਡੋਮੈਸਟਿਕ ਵਿੱਚ, ਸਿਕਿਉਰਿਟੀ ਦੇ ਬਰਾਏ ਨਾ ਨਹੀਂ ਸੀ, ਜਿਹਦੀ ਵਜ੍ਹਾ ਤੋਂ ਫਿਰ ਉਹਦੇ ਬਾਅਦ ਸਿਕਿਉਰਿਟੀ ਵੀ ਟਾਈਟ ਕੀਤੀ ਗਈ ਸੀ। ਉਹ ਮੁਲਤਾਨ ਵੀ ਇੱਥੇ ਆਏ ਸੀ, ਉਹਨੇ ਵਿਜ਼ਿਟ ਕੀਤਾ, ਸਿਕਿਉਰਿਟੀ ਥੋੜੀ ਜਿਹੀ ਟਾਈਟ ਕੀਤੀ। ਅੱਜ ਇਦਾਂ ਦੇ ਵਾਕਿਆਤ ਨਜ਼ਰ ਨਹੀਂ ਆਣਗੇ। ਸ਼ਾਇਕੀਨ ਵਾਸਤੇ ਐਂਟਰੀ ਬਿਲਕੁਲ ਫ੍ਰੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਦੀ ਵੱਲੋਂ। 2 ਜਿਹੜੇ ਇਨਕਲੂਜਰ ਨੇ ਇਮਰਾਨ ਖਾਨ ਤੇ ਫਜ਼ਲ ਮਹਿਮੂਦ ਉਹ ਖੋਲੇ ਗਏ ਨੇ ਫੈਨਸ ਵਾਸਤੇ, ਕਿਉਂਕਿ ਉਹਦੇ ਛਾਇਆਦਾਰ ਜਗ੍ਹਾ ਹੈ, ਸ਼ੈਡ ਲੱਗੇ ਹੋਏ ਨੇ ਉੱਥੇ, ਜਿਹੜੇ ਫੈਨਸ ਨੇ ਉਹ ਆ ਕੇ ਆਰਾਮ ਨਾਲ ਬੈਠ ਕੇ ਆਪਣੇ ਪਲੇਅਰਸ ਨੂੰ ਦੇਖਣਗੇ, ਕਿਉਂਕਿ ਡਗ ਆਊਟ ਵੀ ਉਹਨਾਂ ਦੇ ਨਾਲ ਨੇ। ਤੇ ਸ਼ਾਇਕੀਨ ਵਾਸਤੇ ਉਹ ਬੜੇ ਜ਼ਬਰਦਸਤ ਕਿਸਮ ਦੇ ਸਟੈਂਡ ਨੇ ਕਿ ਉੱਤੇ ਫੈਨਸ ਆਣਗੇ ਆਪਣੇ ਪਲੇਅਰਸ ਨੂੰ ਬਿਲਕੁਲ ਕਲੋਜ਼ ਹੋ ਕੇ ਦੇਖ ਸਕਣਗੇ। ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਿਰਫ 2 ਹੀ ਇਨਕਲੂਜਰ ਖੋਲੇ ਨੇ ਤੇ ਦੋਨੋਂ ਫ੍ਰੀ ਨੇ। ਜਿਹੜੇ ਮੁਲਤਾਨੀ ਫੈਨਸ ਨੇ ਉਹ ਆ ਰਹੇ ਨੇ, ਮੈਚ ਦੇਖ ਰਹੇ ਨੇ, ਇੰਜੋਏ ਕਰ ਰਹੇ ਨੇ। ਕੱਲ ਤਾਂ ਛੱਕੇ ਚੌਕਿਆਂ ਦੀ ਬਰਸਾਤ ਵੀ ਸੀ ਤੇ ਫੈਨਸ ਨੇ ਬੜਾ ਇੰਜੋਏ ਕੀਤਾ ਹੈ।